ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸ਼ਬਦ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 1 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408-722-7628 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪੋਪ ਨੇ ਅੱਜ ਕੈਨੇਡਾ ਦੇ ਇੰਡੀਜੀਨੀਅਸ ਪੀਪਲ, ਜਿਹੜੇ ਮੂਲ ਨਿਵਾਸੀ ਹੈਗੇ ਆ, ਉਹਨਾਂ ਤੋਂ ਮਾਫੀ ਮੰਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ 2 ਸਾਲਾਂ ਦੇ ਵਿੱਚ 4000 ਤੋਂ ਵੱਧ ਬੱਚਿਆਂ ਦੀਆਂ ਗ੍ਰੇਵਜ਼ ਲੱਭੀਆਂ ਗਈਆਂ ਸੀਗੀਆਂ। ਖਾਸ ਕਰਕੇ ਮੋਹਾਕ ਇੰਸਟੀਚਿਊਟ ਰੈਜ਼ੀਡੈਂਸ਼ੀਅਲ ਸਕੂਲਸ, ਇੱਕ ਬ੍ਰੈਂਟਫੋਰਡ ਕੈਨੇਡਾ ਦੇ ਵਿੱਚ ਆ, ਬ੍ਰਿਟਿਸ਼ ਕੋਲੰਬੀਆ ਤੇ ਸੈਸਕੈਚੁਅਨ ਚ। ਕਹਿੰਦੇ ਵੀ ਜਿਹੜੇ ਸਕੂਲ ਸੀ ਇਹਨਾਂ ਦੇ ਵਿੱਚ ਜੋ ਮੂਲ ਨਿਵਾਸੀ ਲੋਕ ਸੀਗੇ, ਇੰਡੀਜੀਨੀਅਸ ਲੋਕ ਸੀ, ਉਹਨਾਂ ਦੇ ਬੱਚਿਆਂ ਨੂੰ ਲਿਆਂਦਾ ਜਾਂਦਾ ਸੀ ਵੀ ਅਸੀਂ ਪੜ੍ਹਾਉਂਦੇ ਆ ਇਹਨਾਂ ਨੂੰ, ਪਰ ਉਹਨਾਂ ਦਾ ਕਲਚਰ ਇੱਕ ਤਰ੍ਹਾਂ ਨਾਲ ਮਟਿਆ ਜਾਂਦਾ ਸੀ, ਭੁਲਾਇਆ ਜਾਂਦਾ ਸੀ ਤੇ ਉਹਨਾਂ ਨੂੰ ਧੱਕੇ ਨਾਲ ਜਿਹੜਾ ਆ ਕੈਥੋਲਿਕ ਬਣਾਇਆ ਜਾਂਦਾ ਸੀ। ਇਸ ਤੋਂ ਬਿਨਾਂ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਬੜੀ ਮਾੜੀ ਹੁੰਦੀ ਸੀ। ਸੋ ਬਹੁਤ ਸਾਰੇ ਬੱਚੇ, ਉਹਨਾਂ ਦੀ ਮੌਤ ਹੋ ਜਾਂਦੀ ਸੀ ਸਕੂਲ 'ਚ, ਤੇ ਉਹਨਾਂ ਨੂੰ ਸਕੂਲ ਦੀਆਂ ਗ੍ਰੇਵਜ਼ ਦੇ ਵਿੱਚ ਹੀ ਦੱਬ ਦਿੱਤਾ ਜਾਂਦਾ ਸੀ। ਸੋ ਕੈਨੇਡਾ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ 4000 ਤੋਂ ਵੱਧ ਗ੍ਰੇਵਜ਼ ਬੱਚਿਆਂ ਦੀਆਂ ਮਿਲੀਆਂ ਤੇ ਹਜੇ ਹੋਰ ਵੀ ਲੱਭ ਰਹੇ ਹੈਗੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ ਸਕੂਲ ਸੀਗੇ। ਸੋ ਬਹੁਤ ਹੀ ਇਹਦਾ ਵਿਰੋਧ ਪੂਰੀ ਦੁਨੀਆ 'ਚ ਹੋਇਆ ਸੀ ਵੀ ਕੈਥੋਲਿਕ ਜਿਹੜੇ ਧਰਮ ਆ, ਕੈਥੋਲਿਕ ਚਰਚ ਦੇ ਹੈਡ ਆ ਪੋਪ ਫਰਾਂਸਿਸ, ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈਗੀ ਆ। ਤੇ ਅੱਜ ਵੈਟੀਕਨ ਦੇ ਵਿੱਚ ਪੋਪ ਨੇ ਮਾਫੀ ਮੰਗੀ ਆ। ਕਹਿੰਦੇ ਪਈ ਇਹ ਇੱਕ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਕੰਮ ਆ ਜਿਹੜਾ ਕੈਥੋਲਿਕਸ ਵੱਲੋਂ ਕੀਤਾ ਗਿਆ, ਉਹ ਵੀ ਐਜੂਕੇਸ਼ਨਲ ਇੰਸਟੀਚਿਊਟਸ ਦੇ ਵਿੱਚ, ਜਿੱਥੇ ਕਿ ਉਹਨਾਂ ਦਾ ਪਰਪਸ ਕੁਝ ਹੋਰ ਸੀ ਤੇ ਮਾਰਿਆ ਉਹਨਾਂ ਨੂੰ ਕਿਸੇ ਹੋਰ ਕੰਮ ਦੇ ਲਈ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਗੋਸਪਲ ਆਫ ਜੀਸਸ ਕ੍ਰਾਈਸਟ ਦੀ ਜੋ ਟੀਚਿੰਗਸ ਆ, ਉਹਦੇ ਬਿਲਕੁਲ ਇਹ ਉਲਟ ਕੀਤਾ ਗਿਆ ਸੀ। ਕਹਿੰਦਾ ਵੀ ਮੈਂ ਆਪਣੇ ਭਰਾਵਾਂ ਦੇ ਨਾਲ ਤੇ ਹੋਰ ਕੈਨੇਡੀਅਨ ਬਿਸ਼ਪਸ ਦੇ ਨਾਲ ਇਕੱਠੇ ਹੋ ਕੇ ਸਾਰਿਆਂ ਤੋਂ ਮਾਫੀ ਮੰਗਦਾ ਹੈਗਾ ਆ, ਇਹ ਪੋਪ ਨੇ ਕਿਹਾ। ਤੇ ਕਹਿੰਦੇ ਵੀ ਥੋੜੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਜ਼ਰੂਰ ਉਹ ਪਹੁੰਚਣਗੇ, ਉੱਥੇ ਜਾ ਕੇ ਇੱਕ ਵਾਰੀ ਫੇਰ ਜਿਹੜੇ ਇੰਡੀਜੀਨੀਅਸ ਪੀਪਲ ਰਹਿੰਦੇ ਆ ਉਹਨਾਂ ਨੂੰ ਮਿਲਣਗੇ ਤੇ ਉਹਨਾਂ ਤੋਂ ਮਾਫੀ ਮੰਗਣਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਾਲਾਂ ਬੱਧੀ ਇਹਨਾਂ ਨੇ ਲੋਕਾਂ ਦਾ, ਇਹ ਤਾਂ ਚਲੋ ਇੱਕ ਮੂਲ ਨਿਵਾਸੀਆਂ ਦੀ ਗੱਲ ਹੈ, ਇਹ ਪਤਾ ਨਹੀਂ ਇੱਦਾਂ ਦੇ ਜਿਹੜੇ ਘਰ ਅਜੇ ਇੱਕ ਥਾਂ ਤੇ ਕੀਤੇ, ਇਹਨਾਂ ਨੇ ਹੋਰ ਕਈ ਥਾਵਾਂ ਤੇ ਵੀ ਜਿਹੜੇ ਉਹ ਕਿਤੇ ਹੋਣਗੇ। ਸੋ ਬਹੁਤ ਘਿਨਾਉਣੀਆਂ ਚੀਜ਼ਾਂ ਜਿਹੜੀਆਂ ਕੀਤੀਆਂ, ਕੀ ਮਾਫੀ ਮੰਗ ਕੇ ਇਹਨਾਂ ਦਾ ਖਹਿੜਾ ਛੁੱਟ ਸਕਦਾ? ਇਹ ਜਿਹੜਾ ਜ਼ਰੂਰ ਦੇਖਣ ਵਾਲੇ ਆ, ਸਵਾਲਾਂ ਦੇ ਜਵਾਬ ਹੈਗੇ ਆ। ਉਹ ਬੱਚੇ ਜਿਹੜੇ ਚਲੇ ਗਏ, ਜਿਹੜੇ ਇਹਨਾਂ ਦੇ ਨਾਲ ਨਹੀਂ ਸੀ ਮਿਲਣਾ ਚਾਹੁੰਦੇ, ਜਿਹੜੇ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਸੀਗੇ, ਉਹਨਾਂ ਨੂੰ ਮਾਰ ਕੇ ਉੱਥੇ ਹੀ ਪਿੱਛੇ ਜਿਹੜਾ ਉਹ ਦਫਨਾ ਦਿੱਤਾ ਗਿਆ, ਉੱਥੇ ਹੀ ਜਿਹੜਾ ਉਹ
ਕਰ ਦਿੱਤਾ ਗਿਆ। ਇੱਦਾਂ ਦੇ ਹੋਰ ਵੀ ਬਹੁਤ ਸਾਰੀਆਂ ਜਿਹੜੇ ਗ੍ਰੇਵਸ ਆ ਉਹ ਨਿਕਲ ਰਹੇ ਨੇ, ਦੁਨੀਆ ਭਰ ਦੇ ਕਈ ਥਾਵਾਂ ਤੋਂ ਨਿਕਲ ਰਹੇ ਆ। ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਇੱਦਾਂ ਆ ਉਹ ਦੇਖਣ ਨੂੰ ਮਿਲਿਆ ਸੀਗਾ। ਸੋ ਇਹ ਬਹੁਤ ਮੰਦਭਾਗੀ ਘਟਨਾਵਾਂ ਜਿਹੜੀਆਂ ਪਹਿਲਾਂ ਵਾਪਰੀਆਂ, ਕੀ ਇਸ ਨੂੰ ਲੈ ਕੇ ਕੁਛ ਸਿੱਖ ਰਹੇ ਆ? ਕੀ ਮੂਲ ਨਿਵਾਸੀਆਂ ਨੂੰ ਵਾਕਿਆ ਹੀ ਹੁਣ ਦੇਖੋ ਹੁਣ ਇੰਨਾ ਕੁਛ ਜਿਹੜਾ ਉਹਦੇ ਕਰਕੇ ਖੁੰਝ ਗਿਆ ਤੇ ਅੱਜ ਉਹ ਰਿਜ਼ਰਵੇਸ਼ਨ ਜੋ ਕਿ ਜਿਹੜੇ ਆ ਉਹ ਛੱਡ ਦਿੱਤੇ ਗਏ ਆ। ਸੋ ਜਿੱਥੇ ਵੀ ਜਿਹੜੇ ਵੀ ਕਮਿਊਨਿਟੀ ਦੇ ਲੋਕ ਵੱਸਦੇ ਨੇ, ਉਹਨਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ, ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਆ। ਬਾਹਰੀ ਤਾਕਤਾਂ ਜਿਹੜੀਆਂ ਆ ਉਹ ਹਮੇਸ਼ਾ ਹੀ ਉਹਨਾਂ ਜੜ੍ਹਾਂ ਨੂੰ ਮਿਟਾਉਣ ਦੇ ਲਈ, ਆਪਣੇ ਵਿੱਚ ਉਹਨਾਂ ਨੂੰ ਮਿਲਾਉਣ ਦੇ ਲਈ, ਸਮਾਉਣ ਦੇ ਲਈ ਉਹ ਤਤਪਰ ਰਹਿੰਦੀਆਂ ਨੇ, ਪਰ ਉਸ ਦੇ ਖਿਲਾਫ ਡਟ ਕੇ ਜਿਹੜਾ ਉਹ ਅੜੇ ਰਹਿਣਾ ਚਾਹੀਦਾ ਆ। ਸੋ ਨਹੀਂ ਤਾਂ ਇੱਕ ਹਿਸਟਰੀ ਦੇ ਫੁੱਟ ਨੋਟਸ ਉਹਦੇ ਪੰਨਿਆਂ ਦੇ ਵਿੱਚ ਹੀ ਬਣ ਕੇ ਜਿਹੜੀਆਂ ਕਮਿਊਨਿਟੀਆਂ, ਭਾਈਚਾਰੇ ਜਿਹੜੇ ਉਹ ਰਹਿ ਜਾਂਦੇ ਆ। ਸੋ ਅੜਨਾ ਜਿਹੜਾ ਉਹ ਜ਼ਰੂਰ ਆਪਾਂ ਨੂੰ ਪੈਂਦਾ ਆ। ਇਹ ਬੜੀ ਅਫਸੋਸਜਨਕ ਘਟਨਾ ਜਿਹੜੀ ਵਾਪਰੀ ਆ, ਇੰਨੇ ਕਹਿ ਲਓ ਵੀ ਸਦੀਆਂ ਬਾਅਦ ਜਾ ਕੇ, ਦਹਾਕਿਆਂ ਬਾਅਦ ਜਾ ਕੇ ਹੁਣ ਇਹ ਮਾਫੀ ਮੰਗੀ ਆ। ਕਿ ਲੋਕ ਇਹ ਜਿਹੜੇ ਲੋਕ ਆ ਉਸ ਨੂੰ ਮੰਨਣਗੇ ਤੇ ਅੱਗੇ ਜਿਹੜੇ ਉਹ ਤੁਰ ਸਕਣਗੇ, ਤੇ ਉਹ ਚੀਜ਼ ਕਰਨ ਦੇ ਲਈ ਇਹਨਾਂ ਨੂੰ ਕੱਲੀ ਮਾਫੀ ਤੋਂ ਇਲਾਵਾ ਹੋਰ ਕੀ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ, ਉਹ ਵੀ ਜ਼ਰੂਰ ਦੇਖਣ ਦੀ ਲੋੜ ਹੈਗੀ। ਜੀ, ਕੈਨੇਡਾ ਦੇ ਟਰੂਥ ਤੇ ਰੀਕਨਸੀਲੀਏਸ਼ਨ ਕਮਿਸ਼ਨ ਨੇ ਰਿਪੋਰਟ ਕੀਤਾ ਸੀ ਕਿ 4000 ਤੋਂ ਵੱਧ ਇੰਡੀਜੀਨੀਅਸ ਬੱਚਿਆਂ ਦੀ ਮੌਤ ਹੋਈ ਆ ਨੈਗਲੈਕਟ ਤੇ ਅਬਿਊਜ਼ ਕਰਕੇ, ਜਿਹੜੇ ਰੈਜ਼ੀਡੈਂਸ਼ੀਅਲ ਸਕੂਲਸ ਦੇ ਵਿੱਚ ਰਹਿੰਦੇ ਸੀ, ਜਿਨ੍ਹਾਂ ਨੂੰ ਕੈਥੋਲਿਕ ਚਰਚ ਵਾਲੇ ਰਨ ਕਰਦੇ ਸੀ। ਤੇ ਪਿਛਲੇ ਸਾਲ ਕੈਨੇਡਾ ਦੇ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ ਨੇ ਮਾਫੀ ਮੰਗੀ ਸੀਗੀ। ਸੋ ਅੱਜ ਪੋਪ ਨੇ ਦੋ ਜਿਹੜੇ ਇੰਡੀਜੀਨੀਅਸ ਗਰੁੱਪ ਹੈਗੇ ਆ, ਮੈਟਿਸ ਤੇ ਇਨੂਇਟ, ਇਹਨਾਂ ਦੇ ਕੁਝ ਲੀਡਰ ਤੇ ਸਰਵਾਈਵਰ ਜਿਹੜੇ ਉਹਨਾਂ ਸਕੂਲਾਂ ਦੇ ਹੈਗੇ ਆ, ਕਿਉਂਕਿ ਕਈ 80 ਸਾਲ ਦੇ, 70 ਸਾਲ ਦੇ ਬਜ਼ੁਰਗ ਹੋ ਗਏ ਹੁਣ, ਕਿਉਂਕਿ ਪੁਰਾਣੀ ਗੱਲ ਆ ਕਾਫੀ। ਉਹ ਸਾਰੇ ਮਿਲੇ ਪੋਪ ਨੂੰ, ਤੇ ਪੋਪ ਤੋਂ ਬਹੁਤ ਲੰਮੇ ਸਮੇਂ ਨੂੰ ਉਹ ਕਹਿ ਰਹੇ ਸੀ ਵੀ ਤੁਹਾਨੂੰ ਇਸ ਘਿਨਾਉਣੇ ਕੰਮ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਆ। ਸੋ ਫਾਈਨਲੀ ਪੋਪ ਨੇ ਜਿਹੜੀ ਆ ਮਾਫੀ ਮੰਗੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲੇਬਰ ਮਾਰਕੀਟ ਦੀ ਜਿਹੜੀ ਉਹ ਗੱਲ ਕਰਾਂਗੇ। ਇਕੋਨਮੀ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਨੋ ਡਾਊਟ ਇਸ ਟਾਈਮ ਇਨਫਲੇਸ਼ਨ ਦੇ ਕਰਕੇ ਲੋਕਾਂ ਦਾ ਲੱਕ ਟੁੱਟਿਆ ਪਿਆ ਆ। ਲੋਕ ਕੁਰਲਾ ਰਹੇ ਨੇ ਵੀ ਇਹ ਕੀ ਬਣੀ ਜਾਂਦਾ ਆ। ਪਰ ਇਹ ਸਾਰੇ ਕੁਛ ਦੇ ਬਾਵਜੂਦ ਇਕੋਨਮੀ ਦੇ ਵਿੱਚ ਕਹਿੰਦੇ ਮਾਰਚ ਮਹੀਨੇ 'ਚ, ਪਿਛਲੇ ਮਹੀਨੇ 'ਚ 4,31,000 ਜੌਬਸ ਜਿਹੜੀਆਂ ਆ ਉਹ ਐਡ ਕੀਤੀਆਂ ਗਈਆਂ ਆ। ਇੱਕ ਟਾਈਮ ਦੇ ਉੱਤੇ ਇਹ ਡਰ ਸੀਗਾ ਵੀ ਸ਼ਾਇਦ ਜਿਹੜੀ ਗਰੋਥ ਆ ਇਕੋਨਮੀ ਦੇ ਵਿੱਚ, ਜਿਹੜੀ ਜੌਬ ਗਰੋਥ ਆ ਖਾਸ ਕਰਕੇ, ਉਹ ਰੁਕ ਰਹੀ ਆ, ਉਹ ਅਟਕ ਰਹੀ ਆ, ਵੀ ਉਹ ਸਲੋ ਆ। ਪਰ ਇਹ 4,31,000 ਨਾਨ ਫਾਰਮ ਪੇਰੋਲ ਦੇ, ਜਿਹੜੀਆਂ ਖੇਤੀਬਾੜੀ ਵਾਲੀਆਂ ਨਹੀਂ, ਉਸ ਤੋਂ ਲਹਿਦਾ ਜਿਹੜੀਆਂ ਦੂਜੀਆਂ ਜੌਬਸ ਆ, ਉਹ ਇੰਨਾ ਜਿਹੜਾ ਹੋਇਆ ਆ। ਸੋ ਫਰਵਰੀ ਦੇ ਵਿੱਚ ਇਹ ਐਸਟੀਮੇਟ ਜਦੋਂ ਰਿਵਾਈਜ਼ ਕੀਤਾ ਗਿਆ ਤੇ ਇਹ ਵੀ ਆંકੜਾ 7,50,000 ਦੇ ਉੱਤੇ ਜਿਹੜਾ ਉਹ ਆਇਆ ਆ। ਅਨਇੰਪਲੋਇਮੈਂਟ ਰੇਟ ਹੁਣ ਘਟ ਕੇ 3.6% ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਸੋ ਇਸ ਪਹਿਲੇ ਕੁਆਟਰ 'ਚ 2022 ਦੇ ਵਿੱਚ 1.7 ਮਿਲੀਅਨ ਨਵੀਆਂ ਜੌਬਸ ਜਿਹੜੀਆਂ ਆ ਕਹਿੰਦੇ ਉਹ ਐਡ ਕੀਤੀਆਂ ਗਈਆਂ ਆ। ਲੈਜਰ, ਹੌਸਪਿਟੈਲਿਟੀ, ਹੋਟਲ ਮੋਟਲਸ, ਉਹ ਵਾਲੇ ਪਾਸੇ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਤੇ ਰੀਟੇਲ ਦੇ ਵਿੱਚ ਇਹ ਸਭ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਐਡ ਹੋਈਆਂ ਨੇ। ਜੀ, ਸੋ ਬਿਲਕੁਲ ਬਹੁਤ ਸਾਰੇ ਹੁਣ ਫੈਡ ਦੇ ਉੱਤੇ ਅੱਖ ਵੀ ਹੈਗੀ ਆ ਲੋਕਾਂ ਦੀ ਕਿ ਕਿਸ ਤਰ੍ਹਾਂ ਕਿੰਨਾ ਕੁ ਜਿਹੜਾ ਇੰਟਰਸਟ ਰੇਟ ਉਹ ਇਨਕਰੀਜ਼ ਕਰਨ ਜਾ ਰਿਹਾ ਆ। ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਪੂਰਾ ਟਰਨ ਅਰਾਊਂਡ ਹੋਇਆ ਹੈਗਾ, ਕਿਉਂਕਿ ਇੱਕ ਟਾਈਮ ਦੇ ਉੱਤੇ ਤਾਂ ਸਭ ਕੁਝ ਸ਼ਟ ਡਾਊਨ ਹੀ ਹੋ ਗਿਆ ਸੀ। ਹੋਟਲ ਇੰਡਸਟਰੀ, ਹੋਟਲ ਮੋਟਲ, ਇਸ ਇੰਡਸਟਰੀ 'ਚ ਰੈਸਟੋਰੈਂਟਸ ਦਾ ਵੀ ਬੁਰਾ ਹਾਲ ਸੀ। 90,000 ਦੇ ਕਰੀਬ ਐਸਟੈਬਲਿਸ਼ਮੈਂਟਸ ਜਿਹੜੀਆਂ ਆ 2021 'ਚ ਕਲੋਜ਼ ਹੋਈਆਂ, ਤੇ ਹੁਣ ਦੁਬਾਰਾ ਕੀ ਫਿਰ ਇਹ ਇੰਡਸਟਰੀ ਉੱਪਰ ਨੂੰ ਜਾ ਰਹੀ ਹੈਗੀ ਆ। ਸੋ ਓਵਰਆਲ ਜੇ ਦੇਖਿਆ ਜਾਵੇ, ਨਾਨ ਫਾਰਮ ਪੇਰੋਲ 4,31,000 ਮਾਰਚ ਦੇ ਵਿੱਚ ਅਪ ਗਈ ਆ। ਐਸਟੀਮੇਟ ਕਰ ਰਹੇ ਸੀ 4,90,000 ਦੇ ਕਰੀਬ। ਅਨਪਲਾਈਮੈਂਟ ਸਿਰਫ 3.6% ਆ। 11 ਮਿਲੀਅਨ ਦੇ ਕਰੀਬ ਹਜੇ ਵੀ ਜੌਬਸ ਅਮਰੀਕਾ ਦੇ ਵਿੱਚ ਅਵੇਲੇਬਲ ਆ। ਬੰਦੇ ਜਿਹੜੇ ਆ ਕੰਮ ਕਰਨ ਦੇ ਲਈ ਕੰਪਨੀਆਂ ਨੂੰ, ਬਿਜ਼ਨੈਸਸ ਨੂੰ ਲੱਭ ਨਹੀਂ ਰਹੇ। ਜੀ, ਇੱਕ ਟਾਈਮ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਇੱਕ ਜੌਬ ਦੇ ਲਈ, ਇੱਕ ਵੇਕੈਂਸੀ ਦੇ ਲਈ 2-2 ਜਾਣੇ ਜਿਹੜੇ ਉਹ ਫਾਈਟ ਕਰਦੇ ਸੀ ਵੀ ਜਾਂ ਤੇਰੀ ਵਾਰੀ ਆ ਸਕਦੀ ਜਾਂ ਮੇਰੀ ਆ। ਅੱਜ ਦੇ ਜ਼ਮਾਨੇ ਦੇ ਵਿੱਚ ਕਹਿੰਦੇ ਵੀ ਇੱਕ ਬੰਦੇ ਦੇ ਲਈ, ਇੱਕ ਅਨਇੰਪਲੋਇਡ ਦੇ ਲਈ 2-2 ਵੇਕੈਂਸੀਜ਼ ਜਿਹੜੀਆਂ ਉਹ ਖਾਲੀ ਪਈਆਂ ਨੇ। ਹੁਣ ਕੰਮ ਕਰਨ ਵਾਲਾ ਕੋਈ ਬਣੇ,
ਕੰਮ ਦੀ ਕਿਸੇ ਪਾਸੇ ਵੀ ਘਾਟ ਨਹੀਂ ਆ। ਇਹ ਸਾਰੇ ਕਾਸੇ ਦੇ ਵਿੱਚ 5% ਓਵਰਆਲ ਜਿਹੜੀ ਵੇਜਿਸ ਆ ਉਹ ਵਧੀਆਂ ਆ। ਪਰ ਜੇ ਦੇਖਿਆ ਜਾਵੇ ਮਹਿੰਗਾਈ ਦੇ ਦਰ ਤੋਂ ਅਜੇ ਵੀ ਜਿਹੜੀ ਉਹ ਪਿੱਛੇ ਆ। ਜਿਹੜੀ ਮਹਿੰਗਾਈ ਦੀ ਦਰ ਆ 7 ਤੋਂ 8% ਜਿਹੜੀ ਉਹ ਵੱਧ ਚੁੱਕੀ ਹੈਗੀ ਆ। ਸੋ ਹੁਣ ਜੋਬ ਨੂੰ ਲੈ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਜੋਬ ਜਿਹੜੀ ਉਹ ਨਹੀਂ ਮਿਲ ਰਹੀ। ਤੁਸੀਂ ਕਿਸੇ ਵੀ ਖਿੱਤੇ ਦੇ ਵਿੱਚ ਹੈਗੇ ਆ, ਕਿਸੇ ਵੀ ਤਰੀਕੇ ਦਾ ਕੰਮ ਕਰਨਾ ਚਾਹੁੰਦੇ ਆ, ਕੰਪਨੀਆਂ ਜਿਹੜੀਆਂ ਇਸ ਟਾਈਮ ਜੋਬ ਵੰਡ ਰਹੀਆਂ ਨੇ, ਦੇ ਰਹੀਆਂ ਨੇ ਵੀ ਆਓ ਸਾਡੇ ਕੰਮ ਕਰਨ ਵਾਲਾ ਕੋਈ ਜਿਹੜਾ ਉਹ ਬਣੇ ਤੇ ਅਸੀਂ ਕੰਮ ਨੂੰ ਸਿਖਾਵਾਂਗੇ ਵੀ, ਬੈਟਰ ਪੇ ਵੀ ਹੋਊਗੀ ਤੇ ਨਾਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਰਹਿਣਗੀਆਂ। ਸੋ ਇਹ ਇੱਕ ਚੰਗਾ ਇਸ ਟਾਈਮ ਮੌਕਾ ਹੈਗਾ ਜਿੰਨੇ ਵੀ ਹੁਣ ਜੌਬਸ ਦੇ ਉੱਤੇ ਵਾਪਸ ਜਾਣਾ ਹੈ। ਉੱਦਾਂ ਜੇ ਦੇਖਿਆ ਜਾਵੇ ਤਾਂ ਅਨਇੰਪਲੋਇਮੈਂਟ ਕੰਟੀਨਿਊਡ ਅਨਇੰਪਲੋਇਮੈਂਟ ਲੈਣ ਵਾਲੇ ਇੰਸ਼ੋਰੈਂਸ ਲੈਣ ਵਾਲਿਆਂ ਦੇ ਆંકੜੇ ਵਿੱਚ ਵੀ ਕਟੌਤੀ ਜਿਹੜੀ ਆ ਉਹ ਹੋਈ ਆ ਤੇ ਫਸਟ ਟਾਈਮ ਅਨਇੰਪਲੋਇਮੈਂਟ ਜਿਹੜੇ ਅਪਲਾਈ ਕਰਦੇ ਆ ਉਹ ਨੰਬਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈਗੀ। ਜੋ ਓਵਰਆਲ ਜੌਬ ਸਿਚੁਏਸ਼ਨ ਨੂੰ ਲੈ ਕੇ ਉਹ ਇੱਕ ਵਧੀਆ ਆ, ਨੌਕਰੀ ਪੇਸ਼ਾ ਲੋਕਾਂ ਦੇ ਲਈ ਉਹ ਇੱਕ ਵਧੀਆ ਇਸ ਟਾਈਮ ਮੌਕਾ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਦੀ, ਆਪਣੀ ਮਨਮਰਜ਼ੀ ਦੀ ਵਧੀਆ ਜੌਬ ਜਿਹੜੀ ਆ ਵਧੀਆ ਤਨਖਾਹ ਵਾਲੀ ਉਹ ਹੁਣ ਲੱਭ ਸਕਦੇ ਆ, ਉਹ ਲੈ ਸਕਦੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਜੇ ਮੈਂ ਨਾ ਹੋਇਆ ਤਾਂ ਜਿਹੜੀ ਗੈਸ ਆ ਉਹ $6 ਨੂੰ ਹੋ ਜਾਊਗੀ, ਪਰ ਉਸ ਟਾਈਮ ਤੇ ਕਿਸੇ ਨੂੰ ਚੇਤੇ ਨਹੀਂ ਸੀ ਕਿ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਆ ਇਹ ਜੰਗ ਹੋਊਗੀ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਬੁਰੀ ਤਰ੍ਹਾਂ ਫਸਿਆ ਪਿਆ ਆ ਕਿਉਂਕਿ ਗੈਸ ਦੀਆਂ ਪ੍ਰਾਈਸਿਸ ਬਹੁਤ ਹਾਈ ਆ। ਸੋ ਪੂਰਾ ਜ਼ੋਰ ਲਾ ਰਹੇ ਆ ਵੀ ਕਿਸ ਤਰ੍ਹਾਂ ਗੈਸ ਦੀਆਂ ਕੀਮਤਾਂ ਥੱਲੇ ਚਲੇ ਜਾਣ। ਸੋ ਉਹਨਾਂ ਨੇ 1 ਮਿਲੀਅਨ ਬੈਰਲਸ ਆਫ ਆਇਲ ਜਿਹੜਾ ਆ ਉਹ ਹਰ ਰੋਜ਼ ਕੱਢਣ ਦੀ ਜਿਹੜੀ ਪਾਸ ਕਰ ਦਿੱਤਾ ਆ ਵੀ ਤਾਂ ਕਿ ਜਿਹੜੇ ਰਿਜ਼ਰਵ ਆ ਉਹਨਾਂ ਦੇ ਵਿੱਚੋਂ ਗੈਸ ਕੱਢੀ ਜਾਵੇ, ਪ੍ਰਾਈਸਿਸ ਜਿਹੜੀਆਂ ਆ ਉਹ ਡਾਊਨ ਚਲੇ ਜਾਣ। ਈਵਨ ਦੋ ਇਹ ਉਹਨਾਂ ਨੇ ਜਿਹੜਾ ਹੈਗਾ ਸਿਗਨੇਚਰ ਵੀ ਕਰ ਦਿੱਤੇ ਆ ਇਹਦੇ ਉੱਤੇ ਵੀ ਇਮੀਡੀਏਟਲੀ ਸ਼ੁਰੂ ਹੋ ਜਾਊਗਾ, ਪਰ ਕੁਝ ਹਫ਼ਤੇ ਲੱਗਣਗੇ $4 ਜਿਹੜੀ ਗੈਸ ਆ ਉੱਥੇ ਤੱਕ ਆਉਣ ਨੂੰ, ਕਿਉਂਕਿ ਪੈਟਰਿਕ ਡੀਹਾਨ ਜਿਹੜੇ ਹੈਡ ਆਫ ਪੈਟਰੋਲੀਅਮ ਐਨਾਲਿਸਿਸ ਹੈਗੇ ਗੈਸ ਬੱਡੀ ਤੇ, ਉਹਨਾਂ ਨੇ ਇਹ ਕਿਹਾ ਆ ਵੀ ਨੈਸ਼ਨਲ ਐਵਰੇਜ $4, ਕੈਲੀਫੋਰਨੀਆ ਤਾਂ ਨਹੀਂ ਆਪਾਂ ਕਹਿ ਸਕਦੇ, ਨੈਸ਼ਨਲ ਐਵਰੇਜ $4 ਕੁਝ ਹਫ਼ਤਿਆਂ ਦੇ ਵਿੱਚ ਆ ਸਕਦੀ ਹੈਗੀ ਆ। ਸੋ ਕੋਸ਼ਿਸ਼ ਪੂਰੀ ਜਿਹੜੀ ਆ ਐਡਮਿਨਿਸਟ੍ਰੇਸ਼ਨ ਵੱਲੋਂ ਆ ਕਿਉਂਕਿ ਉਹਨਾਂ ਦੀ ਜਿਹੜੀ ਆ ਕਾਫੀ ਇਸ ਮੁੱਦੇ ਦੇ ਉੱਤੇ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਕਾਫੀ ਬਦਨਾਮੀ ਜਿਹੜੀ ਆ ਹੋ ਰਹੀ ਹੈਗੀ ਆ। ਸੋ ਇੱਕ ਵਾਰੀ ਫੇਰ ਆਟੋ ਇੰਡਸਟਰੀ ਨੇ ਇਹ ਕਿਹਾ ਵੀ ਜਿਹੜੇ ਲੋਕ ਆ ਉਹਨਾਂ ਨੂੰ ਆਪਣੀ ਗੈਸ ਦੀਆਂ ਕੀਮਤਾਂ ਜਾਂ ਗੈਸ ਘੱਟ ਕਿਸ ਤਰ੍ਹਾਂ ਵਰਤਣੀ ਆ ਉਹਦੇ ਲਈ ਟਿਪਸ ਦਿੱਤੀਆਂ ਆ। ਉਹਨਾਂ ਨੇ ਇਹ ਕਿਹਾ ਵੀ ਟਰੈਕ ਗੈਸ ਪ੍ਰਾਈਸਿਸ, ਹਨਾ, ਐਪਸ ਹੈਗੀਆਂ ਅੱਜ ਕੱਲ ਬਹੁਤ, ਗੈਸ ਬੱਡੀ, ਗੈਸ ਗੁਰੂ, ਟ੍ਰਿਪਟਿਕ, ਇਹ ਜਿਹੜੀਆਂ ਐਪਸ ਆ ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਆ ਜਦੋਂ ਵੀ ਕਿਤੇ ਡਰਾਈਵ ਕਰਦੇ ਆ ਵੀ ਕਿੱਥੇ ਚੀਪ ਗੈਸ ਦੀ ਪ੍ਰਾਈਸ ਹੈਗੀ ਆ। ਆਪਾਂ ਕਈ ਵਾਰੀ ਦੇਖਦੇ ਆ ਇੱਕ ਹੀ ਬਲੌਕ ਦੇ ਅੰਦਰ ਇੱਕ ਜਗ੍ਹਾ ਗੈਸ 590 ਦੀ ਹੁੰਦੀ ਆ, ਦੂਜੀ 550 ਦੀ ਹੁੰਦੀ ਆ। ਤੇ ਦੂਸਰਾ ਕਹਿੰਦੇ ਆ ਵੀ ਤੁਸੀਂ ਕੋਸ਼ਿਸ਼ ਕਰੋ ਵੀ ਪੇ ਵਿਦ ਕੈਸ਼, ਜੇ ਤੁਸੀਂ ਕੈਸ਼ ਗੈਸ ਬਾਈ ਕਰਦੇ ਆ 10 ਤੋਂ 15 ਸੈਂਟ ਯੂਜ਼ਲੀ ਪਰ ਗੈਲਨ ਤੁਹਾਡੀ ਉਹ ਗੈਸ ਤੁਹਾਨੂੰ ਸਸਤੀ ਮਿਲ ਜਾਂਦੀ ਹੈ ਜੇ ਕ੍ਰੈਡਿਟ ਕਾਰਡ ਦੇ ਮੁਕਾਬਲੇ। ਤੀਜਾ ਹੈਗਾ ਵੀ ਡਰਾਈਵ ਸਟ੍ਰੈਟਜੀਕਲੀ, ਜਦੋਂ ਤੁਸੀਂ ਕਾਰ ਪੂਲ ਕਰਦੇ ਆ ਘਰ ਤੋਂ ਕੰਮ ਦੇ ਲਈ ਜਾਂ ਘਰ ਤੋਂ ਬੱਚਿਆਂ ਨੂੰ ਸਕੂਲੇ ਛੱਡਣ ਜਾਣਾ ਹੈਗਾ ਜਾਂ ਸਪੋਰਟਸ ਦੀ ਪ੍ਰੈਕਟਿਸ ਕਰਨ ਜਾ ਰਹੇ ਆ, ਸੋ ਟਰਾਈ ਕਰੋ ਤੁਸੀਂ ਜਿਹੜੀ ਕਾਰ ਪੂਲ ਕਰੋ, ਜਾਂ ਹੋਰ ਲੋਕ ਆ ਜਿਹੜੀਆਂ ਐਪਸ ਹੈਗੀਆਂ ਜ਼ਿਮ ਰਾਈਡ, ਰਾਈਡ ਜੋਏ, ਈ ਰਾਈਡ ਸ਼ੇਅਰ, ਉਹਨਾਂ ਨੂੰ ਯੂਜ਼ ਕਰ ਲਓ ਤਾਂ ਕਿ ਜ਼ਿਆਦਾ ਲੋਕ ਵਰਤਣ ਤੇ ਆਪਸ ਦੇ ਵਿੱਚ ਸ਼ੇਅਰ ਕਰ ਲਓ ਪ੍ਰਾਈਸ। ਸੋ ਇਸੇ ਤਰ੍ਹਾਂ ਇੱਕ ਲਾਇਲਟੀ ਪ੍ਰੋਗਰਾਮਸ ਬਹੁਤ ਸਾਰੇ ਹੈਗੇ ਆ, ਉਹਨਾਂ ਨੂੰ ਜਿਹੜੇ ਆ ਕਹਿੰਦੇ ਸਾਈਨ ਅਪ ਕਰੋ, ਜਿਸ ਤਰ੍ਹਾਂ ਕਰੋਗਰ ਐਂਡ ਸ਼ਾਪ ਐਂਡ ਸਟਾਪ, ਇਦਾਂ ਦੇ ਉਹਨਾਂ ਦੇ ਜੇ ਤੁਸੀਂ ਗਰੋਸਰੀ ਬਾਈ ਕਰਦੇ ਆ ਕੁਛ ਉਹ ਤੁਹਾਨੂੰ ਦਿੰਦੇ ਹੈਗੇ ਆ ਡਿਸਕਾਊਂਟ ਗੈਸ ਬਾਈ ਕਰਨ ਦੇ ਵਿੱਚ। ਸੋ ਇਦਾਂ ਦੀਆਂ ਟਿਪਸ ਆਮ ਲੋਕਾਂ ਨੂੰ ਯੂਜ਼ ਕਰਨੀਆਂ ਚਾਹੀਦੀਆਂ ਆ ਕਿਉਂਕਿ ਅਮਰੀਕਾ ਦੇ ਵਿੱਚ ਨੰਬਰ 1 ਜਿਹੜਾ ਮਨੀ ਤੁਸੀਂ ਸਪੈਂਡ ਕਰਦੇ ਆ ਉਹ ਘਰ ਦੇ ਉੱਤੇ ਆ, ਜੇ ਤੁਸੀਂ ਘਰ ਖਰੀਦਿਆ ਜਾਂ ਰੈਂਟ ਤੇ ਆ, ਤੇ ਦੂਸਰਾ ਹੁਣ ਇਹ ਗੈਸ ਤੇ ਫੂਡ ਦੇ ਉੱਤੇ ਹੋ ਗਿਆ ਵੀ ਬਹੁਤ ਜ਼ਿਆਦਾ ਜਿਹੜੀ ਇਨਫਲੇਸ਼ਨ ਕਰਕੇ ਮਹਿੰਗਾ ਹੋਇਆ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੀ ਅਜੇ ਵੀ ਜਿਹੜੀ ਨੈਸ਼ਨਲ ਗੈਸ ਐਵਰੇਜ ਆ ਉਸ ਦੇ ਨਾਲੋਂ ਕਾਫੀ $1.6 ਜਿਹੜੀ ਉਹ ਵੱਧ ਪ੍ਰਾਈਸ ਆ, 5.8
ਕੈਲੀਫੋਰਨੀਆ ਦੀ ਐਵਰੇਜ ਆ ਤੇ ਨੈਸ਼ਨਲ ਐਵਰੇਜ 4.2 ਇਸ ਟਾਈਮ ਚੱਲ ਰਹੀ ਆ ਪਰ ਗੈਲਨ, ਜਿਹੜੀ AAA ਦੇ ਵੈਬਸਾਈਟ ਆ ਉਸ ਦੇ ਹਿਸਾਬ ਦੇ ਨਾਲ। ਸੋ ਧਿਆਨ ਜਿਹੜਾ ਸਾਰਿਆਂ ਨੂੰ ਵੱਧ ਤੋਂ ਵੱਧ ਰੱਖਣਾ ਚਾਹੀਦਾ ਆ। ਬੇਲੋੜਾ ਇਹਦਾ ਮਤਲਬ ਸਫ਼ਰ ਆ ਹੁਣ ਬੰਦਿਆਂ ਨੂੰ ਰੋਕਣਾ ਪੈਣਾ ਆ। ਅੱਗੇ ਬੰਦਾ ਸੀਗਾ ਚਿੱਤ ਕਰਦਾ ਸੀਗਾ, ਮੂਡ ਖਰਾਬ ਆ, ਚੱਲ ਯਾਰ ਮਾੜੀ ਜਿਹੀ ਡਰਾਈਵ ਕਰ ਆਈਏ, ਇੱਧਰ ਚੱਲ ਜੀ ਉੱਧਰ ਚੱਲ ਜੀ। ਹੁਣ ਬੰਦਾ ਸੋਚ ਸਮਝ ਕੇ ਜਾਵੇ, ਪਰ ਇਹ ਵੀ ਜਾਣਾ ਜਿਹਨੇ ਕੰਮ ਕਰਨਾ ਉਹਨੂੰ ਜਾਣਾ ਹੀ ਪੈਣਾ ਆ। ਇਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਹੀ ਆ, ਇਹ ਹੁਣ ਦੇਖਣਾ ਹੀ ਪੈਣਾ ਆ। ਇਹ ਹੁਣ ਆਲੋਚਨਾ ਤਾਂ ਸਰਕਾਰ ਦੀ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਜਿਹੜੀ ਹੋ ਰਹੀ ਆ ਵੀ ਭਾਈ ਕਰੀ ਕੀ ਜਾਂਦੇ ਆ, ਕੰਟਰੋਲ ਜਿਹੜਾ ਕਿਉਂ ਨਹੀਂ ਹੋ ਰਿਹਾ ਹੈਗਾ, ਚੱਕਰ ਕੀ ਜਿਹੜਾ ਇਹ ਏਡਾ ਪਈ ਜਾਂਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਾਟੋ ਦੇ ਮੈਂਬਰਸ਼ਿਪ ਦੇ ਵਿੱਚ ਫਿਨਲੈਂਡ ਵੀ ਐਡ ਹੋਣਾ ਚਾਹੁੰਦਾ ਆ। ਫਿਨਲੈਂਡ ਦਾ ਪ੍ਰੈਜ਼ੀਡੈਂਟ ਆ, ਉਸਨੇ ਕਿਹਾ ਵੀ ਸਾਨੂੰ ਹੁਣ ਨਾਟੋ ਦੇ ਵਿੱਚ ਐਡ ਹੋਣ ਦੇ ਲਈ ਰੈਫਰੈਂਡਮ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ। ਉਹ ਕਹਿੰਦੇ ਵੀ ਸਾਡੇ ਕੋਲ ਇਹ ਸਬੂਤ ਹੈਗੇ ਨੇ ਵੀ ਬਹੁਤ ਸਾਰੇ ਜਿਹੜੇ ਫਿਨਲੈਂਡ ਦੇ ਲੋਕ ਨੇ ਉਹ ਨਾਟੋ ਦੇ ਅਲਾਇੰਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ। ਨਾਟੋ ਦੀ ਮੈਂਬਰਸ਼ਿਪ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਸਪੋਰਟ ਦੇ ਲਈ ਉੱਥੇ ਨਵੇਂ ਆਏ ਪੋਲ ਦੇ ਮੁਤਾਬਿਕ 61% ਤੱਕ ਪਹੁੰਚ ਚੁੱਕੇ ਆ। ਲੋਕਾਂ ਦੀ ਸਪੋਰਟ ਜਿਹੜੀ ਉਹ ਹੁਣ ਵਧੀ ਆ। ਸਿਰਫ 16% ਲੋਕ ਕਹਿੰਦੇ ਉੱਥੇ ਅਜਿਹੇ ਨੇ ਜਿਹੜੇ ਮੈਂਬਰਸ਼ਿਪ ਦੇ ਉਲਟ ਨੇ। ਫਿਨਲੈਂਡ ਨੂੰ ਜੇ ਨਾਟੋ ਦਾ ਮੈਂਬਰ ਬਣਨਾ ਹੈ, ਪਹਿਲਾਂ ਉੱਥੇ ਇੱਕ ਬਿੱਲ ਪਾਸ ਕਰਨਾ ਪਊਗਾ ਵੀ ਉਹ ਨਾਟੋ ਦੇ ਸੰਵਿਧਾਨਾਂ ਦੇ ਮੁਤਾਬਕ ਉਹਦੀ ਚੀਜ਼ਾਂ ਦੇ ਹਿਸਾਬ ਦੇ ਨਾਲ ਆਪਣੇ ਮੁਲਕ ਦੇ ਵਿੱਚ ਕੰਮ ਜਿਹੜੇ ਉਹ ਕਰਨਗੇ। ਯੂਕਰੇਨ ਫਿਨਲੈਂਡ ਜਿਹੜਾ ਯੂਕਰੇਨ ਆ ਉਹ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ, ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਰੂਸ ਨੇ ਹਮਲਾ ਕੀਤਾ ਇਹ ਹੁਣ ਆਪਣੇ ਸਾਰਿਆਂ ਦੇ ਸਾਹਮਣੇ ਆ। ਫਿਨਲੈਂਡ ਜੋ ਰੂਸ ਦੇ ਹਿਸਾਬ ਦੇ ਨਾਲ ਉਸਦਾ ਮਿੱਤਰ ਵੀ ਆ, ਪਰ ਹੁਣ ਜੇ ਨਾਟੋ ਦਾ ਉਹ ਮੈਂਬਰ ਬਣਨਾ ਚਾਹੁੰਦਾ ਆ ਤਾਂ ਹੋ ਸਕਦਾ ਵੀ ਉਹ ਵੀ ਉਸ ਦਾ ਦੁਸ਼ਮਣ ਦੇ ਵਜੋਂ ਰੂਸ ਉਸ ਨੂੰ ਦੇਖੇ। ਸੋ ਸਭ ਨੂੰ ਪਤਾ ਆ ਵੀ ਹੁਣ ਯੂਕਰੇਨ ਦੇ ਮਾਮਲੇ ਦੇ ਵਿੱਚ ਕੀ ਕੁਛ ਚੱਲ ਰਿਹਾ ਆ। ਅੰਨੀ ਤਬਾਹੀ ਜਿਹੜੀ ਯੂਕਰੇਨ ਦੇ ਵਿੱਚ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਆ। ਅੱਜ ਇੱਕ ਥਾਂ ਦੇ ਉੱਤੇ ਜਿਹੜੇ ਧਮਾਕਿਆਂ ਤੋਂ ਬਾਅਦ ਦੇ ਵਿੱਚ ਇੱਕ ਫਿਊਲ ਡੀਪੋ ਦੇ ਵਿੱਚ ਕਹਿੰਦੇ ਆ ਅੱਗ ਲੱਗ ਗਈ ਆ। ਰੂਸ ਨੇ ਇਸ ਦਾ ਦੋਸ਼ ਯੂਕਰੇਨ ਦੇ ਉੱਤੇ ਹੀ ਲਾਇਆ। ਕਹਿੰਦੇ ਵੀ ਇਹਨਾਂ ਦੀ ਗਲਤੀ ਕਰਕੇ ਜਿਹੜਾ ਫਿਊਲ ਡੀਪੋ ਆ ਉਸ ਦੇ ਵਿੱਚ ਅੱਗ ਲੱਗੀ ਆ। ਕਹਿੰਦੇ ਵੀ ਜਿਹੜੇ ਯੂਕਰੇਨ ਵਾਲੇ ਆ ਉਹਨਾਂ ਨੇ ਹੈਲੀਕਾਪਟਰ ਅਟੈਕ ਇਸ ਫਿਊਲ ਡੀਪੋ ਦੇ ਉੱਤੇ ਕੀਤਾ ਜਿਹੜਾ ਰਸ਼ੀਅਨ ਟੈਰੀਟਰੀ ਦੇ ਵਿੱਚ ਆਉਂਦਾ ਸੀਗਾ। ਜਿਹੜਾ ਗਵਰਨਰ ਹੈਗਾ ਰਸ਼ੀਅਨ ਬੈਲਗੋਰੋਡ ਇਲਾਕੇ ਦਾ, ਉਹਨੇ ਇਹ ਦਾਅਵਾ ਕੀਤਾ ਵੀ 2 ਯੂਕਰੇਨ ਦੇ ਮਿਲਟਰੀ ਹੈਲੀਕਾਪਟਰ ਆਏ ਲੋ ਐਲਟੀਟਿਊਡ ਦੇ ਉੱਤੇ, ਨੀਵੇਂ ਜਿਹੜੇ ਉੱਡ ਰਹੇ ਸੀ, ਤੇ ਉਹਨਾਂ ਨੇ ਇਸ ਫਿਊਲ ਸਟੋਰੇਜ ਫੈਸਿਲਿਟੀ ਦੇ ਉੱਤੇ ਹਮਲਾ ਕੀਤਾ ਆ ਤੇ ਮਿਲੀਅਨਸ ਆਫ ਗੈਲਨ ਦਾ ਜਿਹੜਾ ਫਿਊਲ ਆ ਉਸ ਨੂੰ ਅੱਗ ਲੱਗ ਗਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਯੂਕਰੇਨ ਦੀ ਡਿਫੈਂਸ ਮਿਨਿਸਟਰੀ ਨੇ ਇਸ ਐਲੀਗੇਸ਼ਨ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਆ। ਨਾ ਹੀ ਉਹਨਾਂ ਨੇ ਹਾਂ ਕੀਤੀ ਆ ਤੇ ਨਾ ਹੀ ਉਹਨਾਂ ਨੇ ਇਸ ਹਮਲੇ ਤੋਂ ਨਾ ਕੀਤੀ ਆ। ਜੀ, CNN ਦੇ ਜੀਓ ਲੋਕੇਟਡ ਉਹਨਾਂ ਨੇ ਫਾਈਂਡ ਕੀਤਾ ਹੈ ਕਿ 2 ਹੈਲੀਕਾਪਟਰ ਰਸ਼ੀਅਨ ਸਿਟੀ ਆਫ ਬੈਲਗੋਰਡ ਦੇ ਵਿੱਚ ਦੇਖੇ ਗਏ ਸੀ, ਜਿਹੜਾ ਯੂਕਰੇਨ ਦੇ ਬਾਰਡਰ ਦੇ ਲਾਗੇ ਹੈਗਾ ਆ। ਪਰ ਇਹ ਨਹੀਂ ਕਨਫਰਮ ਹੋਇਆ ਉਹ ਹੈਲੀਕਾਪਟਰ ਯੂਕਰੇਨ ਦੇ ਹੈਗੇ ਆ। ਦੂਜੇ ਪਾਸੇ ਯੂਕਰੇਨ ਵਾਲਿਆਂ ਨੇ ਇਹ ਕਿਹਾ ਵੀ ਜਿਹੜੀ ਵੀ ਕੋਈ ਰਸ਼ੀਆ ਦੀ ਮਿਸਕੈਲਕੂਲੇਸ਼ਨ ਹੁੰਦੀ ਆ ਜਾਂ ਕੋਈ ਉੱਥੇ ਕੈਟਾਸਟ੍ਰੋਫੀ ਹੁੰਦੀ ਆ, ਉਹਦਾ ਬਲੇਮ ਦੇਣਾ ਯੂਕਰੇਨ ਨੂੰ ਕਿਤੇ ਵੀ ਸਹੀ ਨਹੀਂ ਹੈਗਾ। ਸੋ ਵੀ ਜਿਹੜੀ ਮਾੜੀ ਗੱਲ ਹੁੰਦੀ ਆ ਉਹ ਤੁਸੀਂ ਯੂਕਰੇਨ ਨੂੰ ਉਹਦਾ ਬਲੇਮ ਕਰ ਦਿੰਦੇ ਹੋ। ਜੀ ਤੇ ਇਸੇ ਅਗਲੀ ਜੀ ਹਰਜੋਤ ਸਿੰਘ, ਇਸ ਦੇ ਵਿੱਚ ਇੱਕ ਦੀ ਹੋਰ ਅਪਡੇਟ ਜੇ ਮੈਂ ਦਿੰਦਾ ਜਾਵਾਂ ਤਾਂ ਜ਼ੈਲੈਂਸਕੀ ਨੇ 2 ਯੂਕਰੇਨੀ ਜਰਨਲ ਆ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਹ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਹ ਟ੍ਰੇਟਰ ਨੇ ਤੇ ਹੁਣ ਜਿਹੜੇ ਜਰਨਲ ਦੇ ਅਹੁਦੇ ਆ, ਟੌਪ ਦੇ ਜਿਹੜੇ ਸਿਕਿਉਰਿਟੀ ਅਫੀਸ਼ੀਅਲਸ ਆ, ਉਹਨਾਂ ਨੂੰ ਡਿਸਮਿਸ ਕਰ ਦਿੱਤਾ ਆ। ਕਹਿੰਦੇ ਵੀ ਇਹ ਜਿਹੜੇ ਐਂਟੀ ਹੀਰੋਜ਼ ਆ ਜਾਂ ਜਿਹੜੇ ਟ੍ਰੇਟਰਸ ਆ, ਇਹਨਾਂ ਦੇ ਨਾਲ ਕਹਿੰਦੇ ਮੈਂ ਬਾਅਦ ਦੇ ਵਿੱਚ ਡੀਲ ਕਰੂੰਗਾ ਤੇ ਉਸ ਲਿਹਾਜ਼ ਦੇ ਨਾਲ ਜੋ ਇਹਨਾਂ ਨੇ ਕੀਤਾ ਆ ਉਹਨਾਂ ਨੂੰ ਪਨਿਸ਼ਮੈਂਟ ਜਿਹੜੀ ਉਹ ਦਿੱਤੀ ਜਾਊਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਹੁਣ ਇਹ ਵੀ ਕਹਿ ਸਕਦੇ ਆ ਵੀ ਜ਼ੈਲੈਂਸਕੀ ਦੇ ਇਰਦ ਗਿਰਦ ਵੀ ਅਜਿਹੇ ਲੋਕ ਹੈਗੇ ਨੇ ਜਿਹੜੇ ਰਸ਼ੀਆ ਦੇ ਨਾਲ ਹਮਦਰਦੀ ਰੱਖਦੇ ਹੋ ਸਕਦੇ। ਇਹ ਇਹਨਾਂ ਨੇ ਆਪ ਕਿਹਾ ਇਸ ਖਬਰ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਵੀ ਅਸਲ 'ਚ ਉਹ ਟ੍ਰੇਟਰ ਨੇ ਜਾਂ ਇਹਦਾ ਕਹਿਣਾ ਨਹੀਂ ਸੀ ਮੰਨ ਰਹੇ ਜਾਂ ਕੀ ਜਿਹੜਾ ਉਸ ਦੇ ਵਿੱਚ ਹੋਊਗਾ। ਪਰ ਜ਼ੈਲੈਂਸਕੀ ਨੇ ਇਹ ਹੁਣ ਆਪਣੇ ਬਿਆਨ ਦੇ ਜ਼ਰੀਏ ਦਾਅਵਾ ਕੀਤਾ ਆ ਵੀ 2 ਜਿਹੜੇ ਟੌਪ ਦੇ ਸਿਕਿਉਰਿਟੀ ਅਫੀਸ਼ੀਅਲ ਜਨਰਲ ਆ ਉਹਨਾਂ ਨੂੰ ਟ੍ਰੇਟਰ ਕਹਿ ਕੇ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਆ।
ਜੀ ਇਸੇ ਤਰ੍ਹਾਂ ਜਿਹੜਾ ਚਰਨੋਬਲ ਪਲਾਂਟ ਹੈਗਾ ਉੱਥੋਂ ਕਾਫੀ ਸਮਾਨ ਰੇਡੀਓ ਐਕਟਿਵ ਦਾ ਚੋਰੀ ਹੋ ਗਿਆ ਹੈ। ਇਹ ਯੂਕਰੇਨ ਵਾਲਿਆਂ ਨੇ ਕਿਹਾ ਹੈ ਵੀ ਜਿਹੜੇ ਚਰਨੋਬਲ ਦੇ ਸਾਇੰਟਿਸਟ ਆ ਉਹਨਾਂ ਨੇ ਕਿਹਾ ਕੁਝ ਲੂਟਰਸ ਜਿਹੜੇ ਲੁੱਟਣ ਵਾਲੇ ਲੋਕ ਸੀ ਉਹਨਾਂ ਨੇ ਰੇਡੀਓ ਐਕਟਿਵ ਮਟੀਰੀਅਲ ਲੈਬਸ ਤੋਂ ਚੋਰੀ ਕਰ ਲਿਆ ਹੈਗਾ ਆ। ਸੋ ਇਹ ਚਰਨੋਬਲ ਤੋਂ ਇਹ ਵੀ ਖਬਰ ਆ ਰਹੀ ਹੈਗੀ ਆ। ਤੇ ਅਗਲੀ ਖਬਰ ਵੱਲ ਚੱਲੀਏ ਰਾਜਤਨਵੀਰ ਸਿੰਘ ਜੀ, ਵਾਈਟ ਹਾਊਸ ਤੋਂ ਆ ਰਹੀ ਆ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੈਨ ਸਾਕੀ ਕੁਝ ਘੰਟੇ ਪਹਿਲਾਂ ਅਨਾਉਂਸਮੈਂਟ ਹੋਈ ਆ ਵੀ ਉਹ ਆਪਣਾ ਅਹੁਦਾ ਛੱਡਣ ਜਾ ਰਹੇ ਆ। ਸੋ ਸਮਰ ਦੇ ਵਿੱਚ ਆਉਣ ਵਾਲੀਆਂ ਗਰਮੀਆਂ 'ਚ ਉਹ ਛੱਡ ਦੇਣਗੇ ਤੇ ਉਸ ਤੋਂ ਬਾਅਦ ਉਹ MSNBC ਨੂੰ ਜੁਆਇਨ ਕਰਨ ਜਾ ਰਹੇ ਹੈਗੇ। ਜੀ ਜੀ ਇਸੇ ਤਰੀਕੇ ਦੇ ਨਾਲ ਪਿਛਲੇ ਪ੍ਰਸ਼ਾਸਨ ਦੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਪਹਿਲਾਂ ਐਡਮਿਨਿਸਟ੍ਰੇਸ਼ਨ 'ਚ ਰਹੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਚੈਨਲਾਂ ਦੇ ਉੱਤੇ ਜਿਹੜੀ ਉਹ ਥਾਂ ਮਿਲੀ ਸੀਗੀ। ਲੋਕੀ ਫਿਰ ਕਿਉਂਕਿ ਉਹਨਾਂ ਚਿਹਰਿਆਂ ਦੇ ਨਾਲ ਵਾਕਫ ਜਿਹੜੇ ਉਹ ਹੋ ਜਾਂਦੇ ਤੇ ਆਪਣੀ ਉਸ ਪਬਲਿਸਿਟੀ ਨੂੰ ਕਹਿ ਸਕਦੇ ਹਾਂ ਵੀ ਸੋਹਣਾ ਉਸ ਨੂੰ ਇਸਤੇਮਾਲ ਡਾਲਰਾਂ ਦੇ ਵਿੱਚ ਜਿਹੜਾ ਉਹ ਬਦਲ ਲੈਂਦੇ ਨੇ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਸੋਕੇ ਦੀ ਕੋਈ ਆਸ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਉਮੀਦ ਦੀ ਕਿਰਨ ਬਹੁਤ ਹੀ ਸਲਿਮ ਜਿਹੜੀ ਹੈਗੀ ਆ। ਜਨਵਰੀ ਤੋਂ ਮਾਰਚ ਜਿਹੜਾ ਪਹਿਲਾ ਕੁਆਟਰ ਆ ਇਹ ਹੁਣ ਤੱਕ ਦਾ ਕਹਿੰਦੇ ਸਭ ਤੋਂ ਸੁੱਕਾ ਕੁਆਟਰ ਜਿਹੜਾ ਆ ਉਹ ਲੰਘਿਆ ਆ ਗੋਲਡ ਰਸ਼ ਤੋਂ ਬਾਅਦ 'ਚ। 70 ਸਾਲਾਂ ਦੇ ਇਤਿਹਾਸ ਦੇ ਵਿੱਚ ਸਿਆਰਾ ਨਵਾਡਾ ਦੇ ਜਿਹੜੇ ਸਨੋ ਪੈਕ ਆ ਉਹ ਸਭ ਤੋਂ ਜਿਹੜੇ ਨਵੀਨਤਮ ਥਾਂ ਦੇ ਉੱਤੇ ਦੇਖੇ ਗਏ ਨੇ, ਲੋਐਸਟ ਲੈਵਲਸ ਦੇ ਉੱਤੇ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਜਿਹੜਾ ਸਨੋ ਸਰਵੇ ਕੰਡਕਟ ਕੀਤਾ ਜਾਂਦਾ ਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਕੈਲੀਫੋਰਨੀਆ ਦੇ ਆ ਉਹਨਾਂ ਦੇ ਦੁਆਰਾ। ਇਸ ਵਾਰ ਜਦ ਹੁਣ ਇਹਨਾਂ ਨੇ ਸਿਆਰਾ ਐਟ ਟਾਹੋ ਸਕੀ ਰਿਜ਼ੋਰਟ ਦੇ ਇਰਦ ਗਿਰਦ ਜਿਹੜਾ ਉਹ ਦੇਖਿਆ, ਕਹਿੰਦੇ ਵੀ ਮਹਿਜ 39% ਨਾਰਮਲ ਜਿੰਨੀ ਸਨੋਫਾਲ ਹੁੰਦੀ ਆ ਉਸ ਤੋਂ ਮਹਿਜ 39% ਜਿਹੜੀ ਸਨੋ ਪੈਕ ਆ ਉਹ ਰਹਿ ਗਿਆ ਆ। ਤੀਜਾ ਸਾਲ ਸੋਕੇ ਦਾ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਤੇ ਕਹਿੰਦੇ ਇਹ ਜਿਹੜੀਆਂ ਮੈਜਰਮੈਂਟਸ ਆ ਇਹਨਾਂ ਨੇ ਹੋਰ ਪੁਸ਼ਟੀ ਕੀਤੀ ਆ ਵੀ ਇਹ ਸੋਕਾ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕੰਪੈਰੀਜ਼ਨ ਜੇ ਕੀਤਾ ਜਾਵੇ ਪਿਛਲੇ ਸਾਲ ਦੀ 1 ਅਪ੍ਰੈਲ ਦੇ ਨਾਲ, ਉਸ ਟਾਈਮ 62% ਆਫ ਨਾਰਮਲ ਜਿੰਨਾ ਹੁੰਦਾ ਆ ਉਹ ਸਨੋ ਪੈਕ ਸੀਗਾ। 1950 ਦੇ ਵਿੱਚ ਕਹਿੰਦੇ ਜੇ ਪਿੱਛੇ ਜਾਂਦੇ ਜਾਈਏ ਤਾਂ ਇਹ ਇਸ ਵਾਰ ਜਿਹੜੀ 1 ਅਪ੍ਰੈਲ ਦੀ ਜਿਹੜੀ ਸਨੋ ਪੈਕ ਆ ਉਹ ਹੁਣ ਤੱਕ ਦਾ ਸਭ ਤੋਂ ਘੱਟ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਮੇਜਰ ਡਰਾਊਟਸ ਦੇ ਹਿਸਾਬ ਦੇ ਨਾਲ ਵੀ ਕਹਿੰਦੇ ਆ ਵੀ ਇਹ ਬਹੁਤ ਮਾੜੀ ਸਥਿਤੀ ਜਿਹੜੀ ਬਣੀ ਆ। ਫਰਵਰੀ ਦਾ ਮਹੀਨਾ ਪੂਰੇ ਦਾ ਪੂਰਾ ਸੁੱਕਾ ਹੀ ਲੰਘ ਗਿਆ ਸੀ, ਇੱਕ ਵੀ ਮੀਂਹ ਜਿਹੜਾ ਆ ਉਹ ਨਹੀਂ ਸੀ ਪਿਆ। ਇਹ ਇਕੱਲਾ ਕੈਲੀਫੋਰਨੀਆ ਹੀ ਨਹੀਂ ਹਰਜੋਤ ਸਿੰਘ ਜੀ, ਯੂਟਾ ਵੈਸਟਰਨ ਜਿੰਨੀਆਂ ਵੀ ਸਟੇਟਸ ਆ ਉੱਥੇ ਇਸ ਟਾਈਮ ਸੋਕੇ ਦੀ ਮਾਰ ਬੁਰੀ ਤਰ੍ਹਾਂ ਜਿਹੜੀ ਉਹ ਚੱਲ ਰਹੀ ਆ। ਸਟੇਟ ਦਾ ਸਭ ਤੋਂ ਵੱਡਾ ਰੈਜ਼ਰਵਾਇਰ ਸ਼ਾਸ਼ਤਾ ਜਿਹੜਾ ਰੈਡਿੰਗ ਦੇ ਨਿਰ ਦਾ ਨਜ਼ਦੀਕ ਹੈਗਾ ਆ ਉਹ ਸਿਰਫ 38% ਫੁੱਲ ਰਹਿ ਗਿਆ ਆ। ਦੂਜਾ ਜਿਹੜਾ ਲਾਰਜੈਸਟ ਔਰਵਲ ਜਿਹੜਾ ਬਿਊਟ ਕਾਉਂਟੀ ਚ ਯੂਬਾ ਸਿਟੀ ਦੇ ਇਰਦ ਲਾਗੇ ਆ ਉਹ ਸਿਰਫ 47% ਫੁੱਲ ਹੈਗਾ ਆ। ਸੋ ਤੀਜਾ ਸਾਲ ਹੋਊਗਾ ਲਗਾਤਾਰ ਸੋਕੇ ਦਾ ਤੇ ਕਹਿੰਦੇ ਆ ਵੀ ਇਹ ਸਥਿਤੀ ਜਿਹੜੀ ਉਹ ਬਹੁਤ ਮਾੜੀ ਹੋਣ ਜਾ ਰਹੀ ਆ। ਪਿਛਲੇ ਕੈਲੀਫੋਰਨੀਆ ਦੀ 58 ਕਾਉਂਟੀਜ਼ ਦੇ ਵਿੱਚ ਪਿਛਲੇ ਸਾਲ ਤੋਂ ਡਰਾਊਟ ਐਮਰਜੈਂਸੀਜ਼ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਸੋਮਵਾਰ ਨੂੰ ਜਿਹੜੇ ਗਵਰਨਰ ਨਿਊਸਮ ਆ ਜਿਹੜੇ ਛੁੱਟੀ ਤੇ ਗਏ ਹੋਏ ਨੇ, ਹੁਣ ਉਹਨਾਂ ਨੇ ਜਾਣ ਤੋਂ ਪਹਿਲਾਂ 420 ਜਿਹੜੀਆਂ ਵਾਟਰ ਏਜੰਸੀਜ਼ ਹੈਗੀਆਂ ਸਟੇਟ ਦੀਆਂ, ਸਿਟੀਜ਼ ਦੀਆਂ ਵਾਟਰ ਡਿਸਟ੍ਰਿਕਟ ਤੇ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਨੂੰ ਵਾਟਰ ਕੰਜ਼ਰਵੇਸ਼ਨ ਵਧਾਉਣ ਦੇ ਆਦੇਸ਼ ਦਿੱਤੇ ਆ। ਉਹ ਕਹਿੰਦੇ ਆ ਵੀ ਲੈਵਲ 2 ਤੱਕ ਲੈ ਕੇ ਜਾਓ ਆਪਣੇ ਡਰਾਊਟ ਪਲਾਨਸ ਦੇ ਤਹਿਤ ਤਾਂ ਜੋ ਵੱਧ ਤੋਂ ਵੱਧ ਪਾਣੀ ਆ ਉਸ ਨੂੰ ਬਚਾਇਆ ਜਾ ਸਕੇ। ਜੀ ਬਿਲਕੁਲ। ਕਹਿੰਦੇ ਦਸੰਬਰ, ਜਨਵਰੀ ਤੇ ਫਰਵਰੀ ਟਿਪੀਕਲੀ ਵੈਟੈਸਟ ਮੰਥ ਹੁੰਦੇ ਆ ਵੀ ਜ਼ਿਆਦਾ ਮੀਂਹ ਪੈਂਦਾ ਗੋਲਡਨ ਸਟੇਟ 'ਚ। 75% ਸਟੇਟ ਦਾ ਐਨੂਅਲ ਪ੍ਰੈਸਿਪੀਟੇਸ਼ਨ ਨਵੰਬਰ ਤੇ ਮਾਰਚ ਦੇ ਵਿੱਚ ਪੈਂਦਾ ਆ। ਪਰ ਆਪਾਂ ਦੇਖਿਆ ਹੀ ਆ ਵੀ ਹੁਣ ਪਿਛਲੇ ਮਹੀਨਿਆਂ 'ਚ ਕੁਝ ਵੀ ਨਹੀਂ ਪਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 93% ਕੈਲੀਫੋਰਨੀਆ ਇਸ ਟਾਈਮ ਸਵੀਅਰ ਜਾਂ ਐਕਸਟ੍ਰੀਮ ਡਰਾਊਟ ਦੇ ਵਿੱਚ ਹੈਗੀ ਆ। ਸੋ ਅੱਜ ਦੀਆਂ ਤੁਸੀਂ ਅਮਰੀਕਾ ਦੀਆਂ ਜੋ ਵੀ ਮੇਜਰ ਨਿਊਜ਼ ਆਊਟਲੈਟਸ ਆ, ਚਾਹੇ ਉਹ ਨਿਊਯਾਰਕ ਟਾਈਮ ਆ, CNN, ਫੌਕਸ, ਹੋਰ ਜਿੰਨੇ ਵੀ ਮਰਸੈਨੋਜ਼ੇ, ਮਰਕਰੀ ਨਿਊਜ਼, LA ਟਾਈਮ, ਸਭ ਦੇ ਟੌਪ ਦੇ ਉੱਤੇ ਇਹ ਪਹਿਲੀ ਖਬਰ ਆ ਪਈ ਕੈਲੀਫੋਰਨੀਆ ਦਾ
ਬਹੁਤ ਬੁਰਾ ਹਾਲ ਆ ਡਰਾਊਟ ਦੇ ਵਿੱਚ, ਤੇ ਉੱਤੋਂ ਹੁਣ ਫਾਇਰ ਵਾਲਾ ਸੀਜ਼ਨ ਆਣਾ ਆ। ਪਿਛਲੇ 3 ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗ ਰਹੀਆਂ ਹੈਗੀਆਂ, ਕਿਉਂਕਿ ਸਾਰਾ ਕੁਝ ਸੁੱਕ ਜਾਂਦਾ ਆ। ਸੋ ਉਹ ਵੀ ਇੱਕ ਵੱਡੀ ਪ੍ਰੋਬਲਮ ਕੈਲੀਫੋਰਨੀਆ ਦੀ ਹੈਗੀ ਆ। ਸੋ ਹੁਣ ਇੱਕ ਆਪਾਂ ਬ੍ਰੇਕ ਲੈਂਦੇ ਆ ਰਾਜਕਰਮੀਰ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ ਟਰੱਕਿੰਗ ਇੰਡਸਟਰੀ ਦੇ ਵਿੱਚ ਕਹਿੰਦੇ ਵੀ ਫਰੇਟ ਰਿਸੈਸ਼ਨ 100% ਇਹ ਆਏਗਾ ਹੀ ਆਏਗਾ। ਸੋ ਬਹੁਤ ਸਾਰੇ ਐਕਸਪਰਟ ਕਹਿ ਰਹੇ ਆ, ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਜੀ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। Stockton Modesto 1570 AM। थोड़ा तिखा थोड़ा मिठा जिया कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਉਹ ਜ਼ਰੂਰ ਇੱਕ ਵਾਰੀ ਧਿਆਨ ਦੇ ਨਾਲ ਸੁਣਨ, ਪੜ੍ਹਨ, ਰਿਸਰਚ ਕਰਨ। ਜਿਹੜੇ ਐਕਸਪਰਟਸ ਹੈਗੇ ਆ ਖਾਸ ਕਰਕੇ ਫਰੇਟ ਨੂੰ ਲੈ ਕੇ, ਉਹ ਇਹ ਕਹਿ ਰਹੇ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਵਾਰੀ ਫਿਰ ਬਲੱਡ ਬਾਥ ਆ ਰਿਹਾ ਹੈਗਾ। ਜਿਸ ਤਰ੍ਹਾਂ ਸਨ 2019 ਦੇ ਵਿੱਚ ਆਇਆ ਸੀ, ਕਹਿੰਦੇ ਐਗਜ਼ੈਕਟਲੀ 3 ਸਾਲਾਂ ਦੇ ਵਿੱਚ। ਕਿਉਂਕਿ ਉਸ ਟਾਈਮ ਦੇ ਉੱਤੇ ਬਹੁਤ ਵੱਡੀਆਂ ਕੰਪਨੀਆਂ ਸੈਲਡਨ, ਫੈਲਕੋਨ, ਨਿੰਫ ਇਹ ਇਦਾਂ ਦੀਆਂ ਬੰਦ ਹੋਈਆਂ ਸੀ। ਇਸ ਤੋਂ ਬਿਨਾਂ ਹਜ਼ਾਰਾਂ ਹੀ ਸਮਾਲ ਤੋਂ ਲੈ ਕੇ ਮਿਡ ਸਾਈਜ਼ ਟਰੱਕਿੰਗ ਕੰਪਨੀਜ਼ ਤੇ ਮੇਜਰ 3PLs ਬਹੁਤ ਸਾਰੀਆਂ ਇਹ ਬੰਦ ਹੋਈਆਂ ਸੀਗੀਆਂ। ਸੋ ਬਹੁਤ ਸਾਰੇ ਲੋਕ ਜਿਹੜੇ ਐਕਸਪਰਟ ਆ ਉਹ ਕਹਿ ਰਹੇ ਵੀ ਸਾਡੇ ਨਾਲ ਐਗਰੀ ਵੀ ਨਹੀਂ ਕਰਦੇ ਲੋਕ, ਪਰ ਜੋ ਲੱਗ ਰਿਹਾ ਆ ਇਸ ਟਾਈਮ ਦੇ ਉੱਤੇ ਗੈਸ ਪ੍ਰਾਈਸਿਸ ਬਹੁਤ ਹਾਈ ਆ, ਲੋਡਸ ਦੀਆਂ ਜਿਹੜੀਆਂ ਪ੍ਰਾਈਸਿਸ ਘਟ ਗਈਆਂ ਹੈਗੀਆਂ ਆ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਇਹਦਾ ਅਸਰ ਹੋਣ ਜਾ ਰਿਹਾ ਆ। ਤੇ ਉਹਨਾਂ ਨੇ ਤਾਂ ਇੱਥੋਂ ਤੱਕ ਇਹੀ ਕਿਹਾ ਵੀ ਫਰੇਟ ਰਿਸੈਸ਼ਨ 100% ਆਊਗਾ ਜੀ। ਫਰੇਟਵੇਜ਼ ਦੇ ਜਿਹੜੇ ਸੰਪਾਦਕ ਆ, ਇੱਕ ਵੈਬਸਾਈਟ ਚੱਲਦੀ ਆ 2017 ਤੋਂ ਇਹ ਜਿਹੜੀ ਉਹ ਚਾਲੂ ਹੋਈ ਆ, ਉਹਨਾਂ ਨੇ ਇਹ ਦਾਅਵਾ ਕੀਤਾ। ਉਸੇ ਦੇ ਨੇ ਜਿਹੜੀ ਸੰਪਾਦਕੀ ਪਹਿਲਾਂ ਜਿਹੜੀ ਇਹ ਛਾਪੀ ਸੀ, ਜਿਹੜੀ ਬਲੱਡ ਬਾਥ ਵਾਲੀ ਆ, ਜਿਸ ਨੂੰ ਕਹਿੰਦੇ ਵੀ ਕਈ ਲੋਕਾਂ ਨੇ ਨਕਾਰਿਆ ਵੀ ਨਹੀਂ ਇਹ ਗਲਤ ਹੈਗਾ। ਕਹਿੰਦਾ ਵੀ ਸਾਡੇ ਡਿਸਐਗਰੀਮੈਂਟ ਹੋ ਸਕਦੇ ਆ, ਡਿਫਰੈਂਟ ਓਪੀਨੀਅਨਸ ਜਿਹੜੇ ਉਹ ਹੋ ਸਕਦੇ ਆ ਹੈਲਦੀ ਮਾਰਕੀਟ ਨੂੰ ਜਿਹੜਾ ਉਹ ਲੈ ਕੇ, ਪਰ ਕਹਿੰਦਾ ਵੀ ਜੋ ਮੈਂ ਹੁਣ ਤੱਕ ਦੇਖਿਆ ਵਾਚਿਆ ਆ ਇਹ ਉਸੇ ਪਾਸੇ ਵੱਲ ਨੂੰ ਹੀ ਇਸ਼ਾਰਾ ਬਾਰ-ਬਾਰ ਕਰ ਰਿਹਾ ਹੈਗਾ। ਕਹਿੰਦਾ ਵੀ ਅਸੀਂ ਪਹਿਲੋਂ ਵੀ ਬਹੁਤ ਵਾਰੀ ਇਹ ਚੀਜ਼ਾਂ ਦੀਆਂ ਵਾਰਨਿੰਗਸ ਦਿੰਦੇ ਰਹੇ ਹੈਗੇ ਆ ਵੀ ਇਹ ਇੱਦਾਂ ਵਾਪਰੂਗਾ। ਕਹਿੰਦੇ ਵੀ ਚਾਹੇ ਕੋਵਿਡ ਦੇ ਕਰਕੇ ਮੈਸਿਵ ਡਿਸਟਰਪਸ਼ਨ ਆਉਣੀ ਸੀ, ਉਹ ਵੀ ਆਪਾਂ ਜਿਹੜੀ ਉਹ ਦੱਸੀ ਸੀਗੀ। ਸੋ ਕਹਿੰਦੇ ਵੀ ਇਹ ਸਥਿਤੀ ਇਸ ਟਾਈਮ ਉਹ ਬਣਦੀ ਜਾ ਰਹੀ ਆ ਵੀ ਫਰੇਟ ਨੂੰ ਲੈ ਕੇ ਵੀ ਜਿਹੜਾ ਵੱਡਾ ਰਿਸੈਸ਼ਨ ਆ ਉਹ ਦੇਖਿਆ ਜਾ ਸਕਦਾ। ਕਹਿ ਸਕਦੇ ਹਾਂ ਵੀ ਬਲੱਡ ਬਾਥ ਨੂੰ ਉਹਨੇ ਹੁਣ ਰਿਸੈਸ਼ਨ ਵਾਲੇ ਪਾਸੇ ਨੂੰ ਜਿਹੜਾ ਉਹ ਮੋੜਿਆ ਆ। ਕੱਲ ਵੀ ਜਦੋਂ ਆਪਾਂ ਟਰੱਕਿੰਗ ਦੀਆਂ ਖਬਰਾਂ ਕਰ ਰਹੇ ਸੀ, ਬਹੁਤ ਸਾਰੇ ਜਿਹੜੀ ਛੋਟੀਆਂ ਟਰੱਕਿੰਗ ਕੰਪਨੀਆਂ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਗੈਸ ਦੀਆਂ ਪ੍ਰਾਈਸਾਂ ਵੱਧ ਰਹੀਆਂ ਆ, ਤੁਸੀਂ ਬਹੁਤ ਸਾਰੀਆਂ ਬੈਂਕਰਪਸੀਜ਼ ਜਿਹੜੀਆਂ ਉਹ ਦੇਖੋਗੇ, ਕੰਪਨੀਆਂ ਇਸ ਬਿਜ਼ਨਸ ਚੋਂ ਆਊਟ ਹੁੰਦੀਆਂ ਜਾਂਦੇ ਦੇਖੋਗੇ। ਵੱਡੀਆਂ ਕੰਪਨੀਆਂ ਨਹੀਂ ਕਹਿੰਦੇ ਕਈ ਥਾਵਾਂ ਦੇ ਵਿੱਚ ਸਰਵਾਈਵ ਕਰ ਸਕੀਆਂ। ਸੋ ਹੁਣ ਸ਼ਾਇਦ ਕਹਿੰਦੇ ਆ ਵੀ ਉਹੀ ਸਥਿਤੀ ਮੁੜ ਦੁਬਾਰਾ ਜਿਹੜੀ ਉਹ ਆ ਸਕਦੀ ਆ। ਟੈਂਡਰ ਰਿਜੈਕਸ਼ਨਸ ਕਹਿੰਦੇ ਆ ਵੀ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੇ ਹੈਗੇ। ਕਹਿੰਦੇ ਵੀ ਉਹ ਕਾਫੀ ਇੱਕ ਵੱਡਾ ਇੰਡੀਕੇਟਰ ਰਹਿੰਦਾ ਆ ਸਪਲਾਈ ਤੇ ਡਿਮਾਂਡ ਦਾ, ਜਿਹੜੇ ਟਰੱਕ ਲੋਡ ਸੈਕਟਰ ਆ ਉਸ ਦੇ ਵਿੱਚ ਹਾਈ ਜਿਹੜਾ ਰਿਜੈਕਸ਼ਨ ਰੇਟ ਆ ਉਹਦਾ ਮਤਲਬ ਇਹ ਆ ਵੀ ਕੰਪਨੀਜ਼ ਦੇ ਕੋਲ ਹੁਣ ਬਹੁਤ ਜ਼ਿਆਦੀਆਂ ਆਪਸ਼ਨਸ ਹੋਣਗੀਆਂ ਜਿਸ ਦੇ ਕੋਲੋਂ ਉਹ ਚੂਜ਼ ਕਰ ਸਕਦੇ ਆ। ਸੋ ਲੋ ਰਿਜੈਕਸ਼ਨ ਰੇਟ ਦਾ ਮਤਲਬ ਆ ਵੀ ਘੱਟ ਕੈਰੀਅਰਸ ਨੇ ਤੇ ਫਰੇਟ ਜਿਹੜਾ ਉਹ ਪਿਕ ਕਰਨਾ ਜਿਹੜਾ ਉਹਨਾਂ ਨੂੰ ਜ਼ਰੂਰੀ ਆ। ਹਾਈ ਰਿਜੈਕਸ਼ਨ ਰੇਟ ਦਾ ਮਤਲਬ ਇਹ ਆ ਵੀ ਫਰੇਟ ਉਹਨਾਂ ਨੂੰ ਪਤਾ ਹੈ ਵੀ ਜੇ ਥੋੜਾ ਆਪਾਂ ਇੱਕ ਤੋਂ ਨਾ ਕਰਾਇਆ ਹੋਰ ਉਹਦੇ ਮਗਰ ਬਹੁਤ ਸਾਰੀਆਂ। ਸੋ ਇਹਦਾ ਮਤਲਬ ਇਹ ਆ ਵੀ ਬਹੁਤ ਸਾਰੇ ਜਿਹੜੇ ਕੈਰੀਅਰਸ ਆ ਵਿਹਲੇ ਬੈਠੇ ਨੇ ਵੀ ਫਰੇਟ ਜਿਹੜਾ ਇਹਦਾ ਮਤਲਬ ਘਟ ਗਿਆ ਆ, ਜਿਹੜੇ ਹਾਈ ਰਿਜੈਕਸ਼ਨ ਰੇਟ ਇੰਨਾ ਜ਼ਿਆਦਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ, ਪਰ ਜਿਹੜੇ ਫਰੇਟ ਵੇਵਸ ਦੇ ਹੈਗੇ ਨੇ ਸੰਪਾਦਕ ਉਹ ਜ਼ਰੂਰ ਇਹ ਚੀਜ਼ ਨੂੰ ਕਰ ਰਹੇ ਆ। CEO ਨੇ ਜਿਹੜੇ ਕ੍ਰੇਗ ਫੁਲਰ, ਜਿਨ੍ਹਾਂ ਨੇ ਇਹ ਆਰਟੀਕਲ ਛਾਪਿਆ ਆ, ਵੀ ਉਹ ਕਹਿੰਦੇ ਵੀ ਜਿਹੜਾ ਫਰੇਟ ਰਿਸੈਸ਼ਨ ਆ ਉਹ ਇਮੀਨੈਂਟ ਆ, ਵੀ ਉਹ ਤਕਰੀਬਨ ਆ ਹੀ ਰਿਹਾ ਹੈਗਾ। ਉਹ ਕਹਿੰਦੇ ਇੰਨੀ ਤੇਜ਼ੀ ਨਾਲ ਆ ਰਿਹਾ ਵੀ ਜਦੋਂ ਸਟਾਰਟ ਆਫ ਮਾਰਚ ਦੇ ਵਿੱਚ ਰਿਜੈਕਸ਼ਨ ਰੇਟ 18.7% ਸੀ, ਕੱਲ ਜਿੱਦਾਂ 31 ਮਾਰਚ ਨੂੰ 13.90% ਆ। ਸੋ ਕਿੰਨੀ ਤੇਜ਼ੀ ਦੇ ਨਾਲ ਇਹ ਚੇਂਜ ਆ ਰਹੀ ਹੈਗੀ ਆ। ਸੋ ਟਰੱਕਿੰਗ ਇੰਡਸਟਰੀ ਦੇ ਜਿਹੜੇ ਜਿੰਨੇ ਵੀ ਆਪਣੇ ਭੈਣ ਭਰਾ ਕੰਮ ਕਰਦੇ ਹੈਗੇ ਆ, ਬਿਜ਼ਨੈਸਸ ਆ, ਪਲੀਜ਼ ਧਿਆਨ ਦੇ ਨਾਲ ਕੀ ਕੁਝ ਵਾਪਰ ਰਿਹਾ ਸਰਚ ਕਰਿਆ ਕਰੋ, ਪੜ੍ਹਿਆ ਵੀ ਕਰੋ ਜ਼ਰੂਰ ਕੀ ਕੁਝ ਹੋ ਰਿਹਾ ਹੈਗਾ, ਤਾਂ ਕਿ ਤੁਸੀਂ ਕਿੱਦਾਂ ਸਰਵਾਈਵ ਕਰਨਾ ਆ ਉਹਦੇ ਲਈ ਤਿਆਰੀ ਰੱਖੋ ਜੀ। ਅਗਲੀ ਗੱਲ ਕਰਦੇ ਜਾਈਏ, ਐਮਾਜ਼ੋਨ ਦਾ ਜਿਹੜਾ ਸੀਗਾ ਵਰਕਸ਼ਾਪ ਜਿਹੜੀ ਹੈਗੀ ਉੱਥੇ ਸਟੈਟਨ ਆਈਲੈਂਡ ਦੇ ਵਿੱਚ, ਉਹਨਾਂ ਨੇ ਵੋਟ ਪਾਈ ਸੀ ਯੂਨੀਅਨ ਨੂੰ ਲੈ ਕੇ, ਤੇ ਹੁਣ ਕਹਿੰਦੇ ਵੀ ਉਸ ਦੇ ਵਿੱਚ ਐਮਾਜ਼ੋਨ ਵਰਕਰਸ ਉਹਨਾਂ ਦੀ ਜਿੱਤ ਹੋਈ ਆ। ਵੇਅਰ ਹਾਊਸ
ਦੇ ਵਿੱਚ ਜਿਹੜਾ ਫੁਲਫਿਲਮੈਂਟ ਸੈਂਟਰ ਆ ਸਟੇਟਨ ਆਈਲੈਂਡ ਦੇ ਵਿੱਚ, ਇਹਨਾਂ ਦੇ ਕਾਮਿਆਂ ਨੇ ਵੋਟ ਕੀਤੀ ਆ ਵੀ ਅਸੀਂ ਯੂਨੀਅਨਾਈਜ਼ ਕਰਨ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਪਹਿਲਾ ਹੋਊਗਾ ਐਮਾਜ਼ੋਨ ਦੇ ਲਈ। ਇਸ ਤੋਂ ਪਹਿਲਾਂ ਐਲਾਬਾਮਾ ਦੇ ਵਿੱਚ ਵੀ ਵੋਟਾਂ ਜਿਹੜੀਆਂ ਉਹ ਪਈਆਂ ਸੀਗੀਆਂ, ਪਰ ਉਸ ਟਾਈਮ ਦੇ ਉੱਤੇ ਐਮਾਜ਼ੋਨ ਦੇ ਦੁਆਰਾ ਪਹਿਲੀਆਂ ਵੋਟਾਂ ਕਰਵਾਈਆਂ ਦੇ ਵਿੱਚ ਕਹਿ ਲਓ ਵੀ ਲੱਤ ਫਸਾਉਣ ਦੇ ਕਰਕੇ ਉਹ ਦੁਬਾਰਾ ਵੋਟਾਂ ਹੁਣ ਪਈਆਂ ਨੇ। ਸੋ ਉਹਦਾ ਨਤੀਜਾ ਜੇ ਆਉਣਾ ਹੈ, ਪਰ ਸਟੇਟਨ ਆਈਲੈਂਡ ਵਾਲੇ ਦੇ ਯੂਨੀਅਨ ਬਣਾਉਣ ਦੇ ਲਈ ਵੋਟ ਦੇ ਨਤੀਜੇ ਆਏ ਆ। 2131 ਲੋਕਾਂ ਨੇ ਯੂਨੀਅਨ ਦੇ ਅਗੇਂਸਟ ਵੋਟ ਪਾਈ ਤੇ 2654 ਜਿਹੜੇ ਕਾਮੇ ਆ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਬੈਲਟਸ ਕਹਿੰਦੇ ਆ ਵੀ ਓਨਲੀ ਇਨ ਪਰਸਨ ਹੀ ਵੋਟ ਪੈ ਸਕਦੇ ਸੀ। 8000 ਵਰਕਰਸ ਜਿਹੜੇ ਉੱਥੇ ਕੰਮ ਕਰਦੇ ਆ, ਕੰਮ ਕਰਨ ਵਾਲੇ ਤਾਂ ਉੱਥੇ ਜ਼ਿਆਦਾ ਨੇ, ਪਰ ਉਹਨਾਂ ਵਿੱਚੋਂ 8000 ਵਰਕਰ ਸੀਗੇ ਜਿਹੜੇ ਐਲੀਜੀਬਲ ਸੀਗੇ ਵੋਟ ਪਾਉਣ ਦੇ ਲਈ। ਸੋ ਇਹ ਕਹਿੰਦੇ ਆ ਵੀ ਇਹ ਹੁਣ ਪਹਿਲਾ ਐਮਾਜ਼ੋਨ ਦਾ ਫੁਲਫਿਲਮੈਂਟ ਸੈਂਟਰ ਬਣਿਆ ਆ ਜਿਸ ਨੇ ਯੂਨੀਅਨਾਈਜ਼ ਕਰ ਲਿਆ ਹੈਗਾ ਆ। ਸੋ ਇਸ ਨੂੰ ਦੇਖਦੇ ਹੋਏ ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਯੂਨੀਅਨਸ ਆ ਉਹ ਬਣ ਸਕਦੀਆਂ ਆ, ਲੇਬਰ ਯੂਨੀਅਨਸ ਬਣ ਸਕਦੀਆਂ। ਆਪਾਂ ਦੇਖਿਆ ਸੀ ਵੀ ਬੀਤੇ ਦਿਨਾਂ 'ਚ ਸਟਾਰਬਕਸ ਦੇ ਵਿੱਚ ਵੀ ਕਈ ਕਾਮਿਆਂ ਨੇ ਕਈ ਸਪੈਸੀਫਿਕ ਥਾਵਾਂ ਦੇ ਉੱਤੇ ਉਹਨਾਂ ਨੇ ਵੀ ਉੱਥੇ ਆਪਣੀਆਂ ਯੂਨੀਅਨਸ ਬਣਾਈਆਂ ਹੈਗੀਆਂ। ਐਮਾਜ਼ੋਨ ਮੁੱਢ ਤੋਂ ਹੀ ਇਸ ਤਰੀਕੇ ਦੇ ਨਾਲ ਕੰਮ ਕਰਦਾ ਆਇਆ ਆ ਵੀ ਜਿਹੜੇ ਕਾਮੇ ਆ ਉਹ ਯੂਨੀਅਨ ਨਾ ਬਣਾ ਸਕਣ। ਆਪਾਂ ਦੇਖਿਆ ਵੀ ਜਦੋਂ ਤੋਂ ਐਮਾਜ਼ੋਨ ਹੋਂਦ ਦੇ ਵਿੱਚ ਆਇਆ ਆ, ਜਦੋਂ ਤੋਂ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਹੁਣ ਇਹ ਫੈਲਿਆ ਆ, ਉੱਥੇ ਜਿਹੜੀਆਂ ਬ੍ਰੇਕਸ ਨੂੰ ਲੈ ਕੇ ਇੱਥੋਂ ਤੱਕ ਵੀ ਰੈਸਟ ਰੂਮ ਬ੍ਰੇਕਸ ਨੂੰ ਲੈ ਕੇ ਵੀ ਕਿੱਦਾਂ ਦੇ ਉੱਥੇ ਕੰਮ ਹੁੰਦੇ ਕਰਵਾਇਆ ਜਾਂਦਾ ਆ, ਉਹ ਉਸ ਨੂੰ ਲੈ ਕੇ ਬਹੁਤ ਵਿਵਾਦ ਜਿਹੜੇ ਉਹ ਛਿੜੇ ਰਹਿੰਦੇ ਆ। ਸੋ ਹੁਣ ਦੇਖੋ ਵੀ ਸਟੇਟਨ ਆਈਲੈਂਡ ਵਾਲੇ ਜਿਹੜੇ ਯੂਨੀਅਨ ਬਣਾਉਣ 'ਚ ਕਾਮਯਾਬ ਹੋਏ ਆ ਤਾਂ ਉਸ ਦੇ ਕਰਕੇ ਕਿੰਨਾ ਕੁ ਫਰਕ ਬਦਲਾਵ ਕੋਈ ਉੱਥੇ ਦੇਖਣ ਨੂੰ ਮਿਲੇਗਾ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ। ਇੱਕ ਵਾਰੀ ਫੇਰ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਤੋਂ ਹੀ ਦੱਸਦੇ ਆ ਰਹੇ ਹਾਂ, ਪ੍ਰੋਗਰਾਮਿੰਗ ਦੇ ਵਿੱਚ ਕਾਫੀ ਚੇਂਜਸ ਹੋਈ ਆ। ਅੱਜ ਤੁਸੀਂ ਦੇਖਿਆ ਹੀ ਆ ਸਵੇਰੇ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ 8:30 ਵਜੇ ਦੀ ਜਗ੍ਹਾ 8 ਵਜੇ ਤੋਂ 9 ਵਜੇ ਤੱਕ ਹੋਇਆ ਕਰੇਗਾ ਤੇ ਅਪਡੇਟ ਅਮਰੀਕਾ 9 ਤੋਂ 10 ਤੇ ਅੱਗੇ 10 ਤੋਂ 11 ਆਤਮਿਕ ਆਨੰਦ ਜੀ, ਤੇ ਫਿਰ 11 ਤੋਂ 1 ਵਜੇ ਤੱਕ ਜਿਹੜਾ ਆ ਉਹ ਪ੍ਰੋਗਰਾਮ ਰਹੇਗਾ ਅੱਜ ਨਜ਼ਰੀਆ, ਤੇ ਉਸ ਤੋਂ ਬਾਅਦ ਦੇ ਵਿੱਚ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2:45 ਵਜੇ ਅੱਜ ਕਿਉਂਕਿ ਸ਼ੁੱਕਰਵਾਰ ਆ ਸੋ ਰਿਸ਼ਤੇ ਹੀ ਰਿਸ਼ਤੇ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ। 3 ਤੋਂ 4 ਵਜੇ ਤੱਕ ਨਵਾਂ ਜਿਹੜਾ ਟਾਕ ਸ਼ੋ ਸਾਂਝੀ ਸੱਥ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਜਿਹੜੀਆਂ ਆ ਉਹ ਵੀ ਲਈਆਂ ਜਾਣਗੀਆਂ। ਵੱਖ-ਵੱਖ ਮੁੱਦੇ ਜਿਹੜੇ ਚੱਲ ਰਹੇ ਆ ਉਹਨਾਂ ਉੱਤੇ ਚਰਚਾ ਜਿਹੜੀ ਹੋਵੇਗੀ। ਤੇ ਫਿਰ 4 ਤੋਂ 5:30 ਵਜੇ ਤੱਕ ਜਿਹੜੇ ਪਹਿਲਾਂ ਪ੍ਰੋਗਰਾਮ ਚੱਲਦਾ ਹੀ ਸੀਗਾ ਉਹ ਉਸੇ ਹਿਸਾਬ ਦੇ ਨਾਲ ਰਹੇਗਾ ਤੇ 5:40 ਦੇ ਉੱਤੇ ਫਿਰ ਅਪਡੇਟ ਕੈਲੀਫੋਰਨੀਆ ਉਹ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਦਾਂ ਹੀ ਤੁਸੀਂ ਜੁੜੇ ਰਹੋ ਤੇ ਪ੍ਰੋਗਰਾਮਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਉਸ ਨੂੰ ਜ਼ਰੂਰ ਨੋਟ ਕਰ ਲਿਓ ਜੀ। ਸੋ ਇੱਥੇ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।